ਐ ਮਸ਼ੀਰ ਜੀ। ਉਹ ਕੀ ਪੁਰਾਣੇ ਵਕਤਾਂ ਦੀ ਗੱਲ ਆ ਨਾ। ਅੱਛਾ। ਤੇ ਇਹ ਘਰਾਨਾ ਲਗਾ ਪੈਂਦਾ ਈ ਮੱਕਾ ਮੁਕਰਮਾ ਉਮਰਾ ਕਰਨ। ਅੱਛਾ। ਤੇ ਰਾਹ ਵਿੱਚ ਉਹਨਾਂ ਦੀ ਨਾ ਇੱਕ ਸਵਾਣੀ ਬਿਮਾਰ ਹੋ ਗਈ ਤਾਂ ਉਹਨਾਂ ਉੱਥੇ ਖੈਮਾ ਲਾ ਲਿਆ। ਅੱਛਾ। ਉਹ ਜਨਾਬ ਬਲੀ ਖੈਮਾ ਉਹਨੇ ਲਾ ਲਿਆ ਤੇ ਰਾਤ ਪਈ ਤੇ ਸੁਆਣੀ ਉਹਨਾਂ ਦੀ ਮਰ ਗਈ। ਅੱਛਾ। ਉਹਨਾਂ ਨੂੰ ਹੋਰ ਜਾ ਕੋਈ ਨਾ ਆਸੇ ਪਾਸੇ ਲੱਭੀ ਉਹਨਾਂ ਉੱਥੀ ਕਬਰਗੁਸਤਾਨ ਆਈ ਓਦੇ ਤੇ ਜਨਾਬੇ ਅਲੀ ਕਬਰ ਖੱਟੀ ਵਿੱਚ ਦਫ਼ਨ ਕਰ ਅੱਛਾ। ਛੱਡੀ। ਠੀਕ ਹੋ ਗਿਆ। ਕੋਈ ਡੰਗ ਲੱਗੇ ਪੀਰ ਇੱਕ ਆਇਆ ਉਹ ਪੁੱਛਦਾ ਪਿਆ ਕਬਰ ਕਿਦੀ ਆ ਬੰਦਿਆਂ ਇੰਜ ਦੱਸਿਆ ਅੱਛਾ। ਬਾ ਇੱਥੇ ਇੰਝ ਟੋਲਾ ਲਗਾ ਪੈਂਦਾ ਈ ਉਮਰਾ ਕਰਨ। ਤੇ ਉਹਨਾਂ ਦੀ ਇੱਕ ਬੁਰੜੀ ਆਈ ਤੇ ਉਹ ਫੌਤ ਹੋ ਗਈ ਉਹਨਾਂ ਪੀਰਾਂ ਆਖਿਆ ਬਈ ਉਹਨਾਂ ਗ਼ਲਤ ਕੀਤਾ ਸਾਡਿਆਂ ਪੀਰਾਂ ਫ਼ਕੀਰਾਂ ਦਾ ਯਾਨੀ ਕਿ ਅਬਾ ਅਜਦਾਦ ਦਾ ਕਬਰਗੁਸਤਾਨ ਆ ਇਹਦੇ ਵਿੱਚ ਦੂਜੇ ਬੰਦੇ ਦਫ਼ਨ ਕਰਨ ਦੀ ਇਜਾਜ਼ਤ ਨਹੀਂ। ਅੱਛਾ। ਹੋਇਆ ਇੰਝ ਉਹਨਾਂ ਆਖਿਆ ਉਹਨਾਂ ਦੇ ਕਿਸੇ ਬੰਦੇ ਨੂੰ ਬੁਲਾਓ ਉਹਨਾਂ ਆਖਿਆ ਪੀਰ ਸਾਹਿਬ ਤੁਸੀਂ ਇੰਝ ਕਰੋ ਕੋਈ 10-12 ਦਿਨ ਕਿਆਮ ਕਰੋ ਮੁਹਰਮ ਸ਼ਰੀਫ ਆਉਣ ਵਾਲਾ ਤੇ ਉਹਨਾਂ ਦਾ ਕੋਈ ਬੰਦਾ ਆਉਂਦਾ ਹੀ ਹੈ ਕਬਰ ਤਾਂ ਅਗਰਬੱਤੀ ਕਰਨ ਜਾਂ ਕੋਈ ਮਿੱਟੀ ਸ਼ਿੱਟੀ ਪਾਉਣ। ਹਾਂਜੀ। ਉਹ ਜਨਾਬੇ ਲਈ ਉਹਨਾਂ ਦਾ ਬੰਦਾ ਇੱਕ ਆਇਆ ਤੇ ਉਹਨਾਂ ਆਖਿਆ ਬਾਈ ਤੁਸੀਂ ਇਹ ਖਿਲਾਵਰਦੀ ਕੀਤੀ ਆ ਪੀਰ ਸਾਹਿਬ ਆਖਿਆ ਬਈ ਸਾਡਾ ਆਪਣਾ ਕਬਰਗੁਸਤਾਨ ਆ ਤੇ ਇਹਦੇ ਵਿੱਚ ਇਜਾਜ਼ਤ ਅੱਛਾ। ਨਹੀਂ ਕਿਸੇ ਨੇ ਦੂਸਰੇ ਬੰਦੇ ਦੀ ਕਬਰ ਹੋਵਾ। ਅੱਛਾ। ਉਹਨਾਂ ਜਨਾਬੇ ਲਈ ਕਬਰ ਖੁਦਾਈ ਸ਼ੁਰੂ ਕਰ ਦਿੱਤੀ ਤੇ ਕਬਰ ਜਿਸ ਟਾਈਮ ਐਂਡ ਮੌਕੇ ਜਾ ਕੇ ਉੱਪੜ ਰਹੀ ਉਹਨਾਂ ਪੜੀਆਂ ਛੜੀਆਂ ਚਾਹੀਆਂ ਤੇ ਉਹ ਜਿਹੜੀ ਜਨਾਨੀ ਆਈ ਨਾ ਅੱਛਾ। ਉਹਦੇ ਮੂੰਹਾਂ ਤੋਂ ਲੈ ਕੇ ਜਨਾਬੇ ਅਲੀ ਯਾਨੀ ਕਿ ਉਹਦੇ ਮੂੰਹਾਂ ਤੋਂ ਨਾ ਫੁੱਲ ਗੁਲਾਬ ਦੇ ਜਿਹੜੇ ਨਾ ਉਹ ਜਾਰੀ ਆਨ। ਅੱਲਾਹ ਪਾਕ ਦੀ ਤਰਫੋਂ ਨੂਰਾਨੀ ਯਾਨੀ ਕਿ ਨਾ ਅੱਛਾ। ਰਹਿਮਤ ਉਹਨਾਂ ਦੀ ਬਰਸੀ ਹੈ। ਪੀਰਾਂ ਫ਼ਕੀਰਾਂ ਆਖਿਆ ਇਹਨਾਂ ਛੱਡ ਦੇ ਇਹਨਾਂ ਨੇ ਇੱਥੇ ਦਫਨ ਰਹਿਣ ਉਹਨਾਂ ਆਖਿਆ ਮੁਰਸ਼ਿਦ ਪਾਕ ਹੁਣ ਇੰਝ ਕਿਉਂ ਜਿਨਾ ਇਸ ਔਰਤ ਦਾ ਕਿਹੜਾ ਉਹ ਐਸਾ ਅਮਾਲ ਹੈ ਜਿਹੜਾ ਇਹਨਾਂ ਅੱਲਾਹ ਪਾਕ ਕਿਤਨਾ ਪਸੰਦ ਕੀਤਾ ਹੈ ਕਿ ਅਜੇ ਤੁੜੀ ਵੀ ਇਹਦੇ ਮੂੰਹ ਗੁਲਾਬ ਦੇ ਫੁੱਲ ਜਾਰੇ ਨੇ। ਅੱਛਾ। ਉਹਨਾਂ ਆਖਿਆ ਗੁਰਬਤ ਪਈ ਆ ਕੈਦ ਪਈ ਆ ਬਿਮਾਰੀ ਪਈ ਆ ਇਸ ਅੱਜ ਤੋੜੀ ਆਪਣੇ ਸ਼ੋਹਰ ਦੇ ਮੂੰਹ ਤਾਂ ਉੱਚਾ ਨਹੀਂ ਬੋਲੀ। ਅੱਛਾ। ਆਪਣੇ ਮੀਆਂ ਦੀ ਫਰਮਾਂ ਬਰਦਾਰੀ ਕਰਨਾ ਜਾਂ ਉਹਦੇ ਐਦ ਵਿੱਚ ਰਹਿਣਾ ਇਹ ਵੀ ਇੱਕ ਬੜਾ ਅਜਰ ਸਵਾਬ ਜੀ। ਬਸ ਮਜਬੂਰੀ ਪੈ ਬੰਦੇ ਸ਼ੋਦੇ ਕਰਦੇ ਹੀ ਰਹਿੰਦੇ ਨਾ।